ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਮਾਰਚ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਕਰੰਥੀਓ। ਰੱਬ ਦਾ ਸ਼ੁਕਰ ਹੈ ਜਿਹੜਾ ਸਾਨੂੰ ਫਤਹ ਦਿੰਦਾ ਹੈ। ਜਵਾਬੀ ਪੜ੍ਹਾਈ ਕਰੰਥੀਓ ਰੋਮੀਓ। ਅਸੀਂ ਹਰ ਪਾਸਿਓਂ ਮੁਸੀਬਤ ਤੇ ਸਹਿਨੇ ਵਾਂ ਪਰ ਮਜਬੂਰ ਨਹੀਂ ਹੁੰਦੇ। ਹੈਰਾਨ ਤੇ ਹੁੰਨੇ ਆ ਪਰ ਨਾ ਉਮੀਦ ਨਹੀਂ ਹੁੰਨੇ। ਸਤਾਏ ਤੇ ਜਾਂਦੇ ਆ ਪਰ ਇਕੱਲੇ ਨਹੀਂ ਛੱਡੇ ਜਾਂਦੇ। ਸੁੱਟੇ ਤੇ ਜਾਂਦੇ ਆ ਪਰ ਮਰਦੇ ਨਹੀਂ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਹੈ ਤੇ ਕੌਣ ਸਾਡਾ ਮੁਖਾਲਫ ਹੈ? ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ। ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਵੀ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ। ਰਾਸਤਬਾਜ਼ਾਂ ਦੀ ਰਾਸਤੀ ਉਹਨਾਂ ਦੀ ਰਹਿਨੁਮਾ ਹੋਵੇਗੀ। ਫਿਲਪੀਓ। ਸਾਰੇ ਕੰਮ ਸ਼ਿਕਾਇਤ ਤੇ ਤਕਰਾਰ ਦੇ ਬਗੈਰ ਕਰਿਆ ਕਰੋ, ਤਾਂ ਜੋ ਤੁਸੀਂ ਬੇਐਬ ਤੇ ਭੋਲੇ ਹੋ ਕੇ ਟੇੜੇ ਤੇ ਕੱਜਰਾਓ ਲੋਕਾਂ ਵਿੱਚ ਰੱਬ ਦੇ ਬੇਨਕਸ ਫਰਜ਼ੰਦ ਬਣੇ ਰਹੋ, ਜਿਨ੍ਹਾਂ ਦੇ ਵਿਚਕਾਰ ਤੁਸੀਂ ਜੱਗ ਦੇ ਚਿਰਾਗਾਂ ਵਾਂਗਰ ਵਿਖਾਈ ਦਿੰਦੇ ਹੋ। ਫਿਲਪੀਓ। ਕਿਉਂ ਜੇ ਮੈਂ ਇਹ ਸਿੱਖਿਆ ਹੈ ਵੀ ਜਿਸ ਹਾਲਤ ਵਿੱਚ ਹਾਂ ਉਹਦੇ ਵਿੱਚ ਰਾਜ਼ੀ ਰਵਾਂ। ਮੈਂ ਪਸਤ ਹੋਣਾ ਵੀ ਜਾਣਦਾ ਵਾਂ ਤੇ ਵਧਣਾ ਵੀ ਜਾਣਦਾ ਵਾਂ। ਹਰ ਇੱਕ ਗੱਲ ਤੇ ਸਾਰੀਆਂ ਹਾਲਤਾਂ ਵਿੱਚ ਮੈਂ ਸੇਰ ਹੋਣਾ, ਭੁੱਖਾ ਰਹਿਣਾ ਤੇ ਵਧਣਾ ਘਟਣਾ ਸਿੱਖਿਆ ਹੈ। ਜਿਹੜਾ ਮੈਨੂੰ ਤਾਕਤ ਬਖਸ਼ਦਾ ਹੈ, ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਵਾਂ। ਪੈਦਾਇਸ਼। ਯੂਸਫ 17 ਵਰ੍ਹਿਆਂ ਦੀ ਉਮਰ ਵਿੱਚ ਆਪਣੇ ਭਰਾਵਾਂ ਦੇ ਨਾਲ ਭੇਡ ਬੱਕਰੀਆਂ ਚਾਰਦਾ ਸੀ, ਤੇ ਇਸਰਾਈਲ ਯੂਸਫ ਨੂੰ ਆਪਣੇ ਸਾਰੇ ਪੁੱਤਰਾਂ ਤੋਂ ਬਹੁਤਾ ਪਿਆਰ ਕਰਦਾ ਸੀ, ਕਿਉਂ ਜੇ ਉਹ ਉਹਦੀ ਵਡੇਰ ਉਮਰੀ ਦਾ ਪੁੱਤਰ ਸੀ। ਤੇ ਉਹਨੇ ਇੱਕ ਬੋ ਕਲਬੂਨ ਚਾਦਰ ਵੀ ਬਣਾ ਦਿੱਤੀ। ਤੇ ਉਹਦੇ ਭਰਾਵਾਂ ਨੇ ਵੇਖਿਆ ਭਈ ਉਹਨਾਂ ਦਾ ਪਿਓ ਉਹਨਾਂ ਦੇ ਸਾਰੇ ਭਰਾਵਾਂ ਤੋਂ ਬਹੁਤਾ ਉਹਨੂੰ ਹੀ ਪਿਆਰ ਕਰਦਾ ਏ, ਤੇ ਉਹ ਉਹਦੇ ਤੋਂ ਸੜਨ ਲੱਗ ਗਏ ਤੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੇ ਸੀ। ਤੇ ਉਹਨਾਂ ਨੇ ਉਹਨੂੰ ਚੁੱਕ ਕੇ ਖੂਹ ਵਿੱਚ ਸੁੱਟ ਦਿੱਤਾ। ਫਿਰ ਉਹ ਮਦਿਆਨੀ ਸੌਦਾਗਰ ਉੱਥੋਂ ਲੰਘੇ। ਫਿਰ ਉਹਨਾਂ ਨੇ ਯੂਸਫ ਨੂੰ ਖਿੱਚ ਕੇ ਖੂਹ ਵਿੱਚੋਂ ਬਾਹਰ ਕੱਢਿਆ ਤੇ ਉਹਨੂੰ ਇਸਮਾਈਲੀਆਂ ਦੇ ਹੱਥ 20 ਰੁਪਏ ਵਿੱਚ ਵੇਚ ਦਿੱਤਾ। ਪੈਦਾਇਸ਼। ਤੇ ਯੂਸਫ ਨੂੰ ਮਿਸਰ ਵਿੱਚ ਲਿਆਏ, ਤੇ ਫਤੀਫਰ ਮਿਸਰੀ ਨੇ, ਜਿਹੜਾ ਫਰਾਊਨ ਦਾ ਇੱਕ ਹਾਕਮ ਤੇ ਜਲਾਦਾਂ ਦਾ ਸਰਦਾਰ ਸੀ, ਉਹਨੂੰ ਇਸਮਾਈਲੀਆਂ ਦੇ ਹੱਥ ਜਿਹੜੇ ਉਹਨੂੰ ਉੱਥੇ ਲੈ ਗਏ ਸੀ ਖਰੀਦ ਲਿਆ। ਤੇ ਉਹਦੇ ਆਕਾ ਨੇ ਵੇਖਿਆ ਵੀ ਖੁਦਾਵੰਦ ਉਹਦੇ ਨਾਲ ਏ, ਤੇ ਜਿਹੜੇ ਕੰਮ ਨੂੰ ਉਹ ਹੱਥ ਲਾਉਂਦਾ ਏ, ਖੁਦਾਵੰਦ ਉਹਦੇ ਵਿੱਚ ਉਹਨੂੰ ਇਕਬਾਲਮੰਦ ਕਰਦਾ ਏ। ਇਹਨਾਂ ਗੱਲਾਂ ਤੋਂ ਬਾਅਦ ਇੱਦਾਂ ਹੋਇਆ ਵੀ ਉਹਦੇ ਆਕਾ ਦੀ ਬੁੱਢੀ ਦੀ ਅੱਖ ਯੂਸਫ ਉੱਤੇ ਲੱਗੀ, ਤੇ ਉਹਨੇ ਉਹਨੂੰ ਆਖਿਆ ਭਈ ਮੇਰੇ ਨਾਲ ਹਮ ਬਿਸਤਰ ਹੋ, ਪਰ ਉਹਨੇ ਇਨਕਾਰ ਕੀਤਾ। ਫਿਰ ਉਸ ਔਰਤ ਨੇ ਉਹਦਾ ਪਿਰਾਹਨ ਫੜ ਕੇ ਆਖਿਆ ਮੇਰੇ ਨਾਲ ਹਮ ਬਿਸਤਰ ਹੋ। ਉਹ ਆਪਣਾ ਪਿਰਾਹਨ ਉਹਦੇ ਹੱਥ ਵਿੱਚ ਛੱਡ ਕੇ ਨੱਸ ਗਿਆ। ਜਦੋਂ ਉਹਦੇ ਆਕਾ ਨੇ ਆਪਣੀ ਬੁੱਢੀ ਦੀਆਂ ਉਹ ਗੱਲਾਂ ਸੁਣੀਆਂ ਜਿਹੜੀਆਂ ਉਹਨੇ ਉਹਨੂੰ ਆਖੀਆਂ ਸੀ ਵੀ ਤੇਰੇ ਗੁਲਾਮ ਨੇ ਮੇਰੇ ਨਾਲ ਇਹ ਕੀਤਾ ਹੈ, ਤੇ ਉਹਦਾ ਗਜ਼ਬ ਭੜਕਿਆ। ਤੇ ਯੂਸਫ ਦੇ ਆਕਾ ਨੇ ਉਹਨੂੰ ਲੈ ਕੇ ਉਹਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਪਰ ਖੁਦਾਵੰਦ ਯੂਸਫ ਦੇ ਨਾਲ ਸੀ। ਉਹਨੇ ਉਹਦੇ ਉੱਤੇ ਰਹਿਮ ਕੀਤਾ ਤੇ ਕੈਦਖਾਨੇ ਦੇ ਦਰੋਗਾ ਦੀ ਨਜ਼ਰ ਵਿੱਚ ਉਹਨੂੰ ਮਕਬੂਲ ਬਣਾਇਆ। ਤੇ ਕੈਦਖਾਨੇ ਦੇ ਦਰੋਗਾ ਨੇ ਸਾਰੇ ਕੈਦੀਆਂ ਨੂੰ ਜਿਹੜੇ ਕੈਦ ਵਿੱਚ ਸੀ ਯੂਸਫ ਦੇ ਹੱਥ ਵਿੱਚ ਦਿੱਤਾ, ਤੇ ਜੋ ਕੁਝ ਉਹ ਕਰਦੇ ਉਹਦੇ ਹੁਕਮ ਨਾਲ ਹੀ ਕਰਦੇ ਸੀ। ਪੈਦਾਇਸ਼। ਪੂਰੇ 2 ਵਰ੍ਹਿਆਂ ਬਾਅਦ ਫਰਾਊਨ ਨੇ ਸੁਫਨਾ ਵੇਖਿਆ
ਫਿਰ ਫਰਾਉਨ ਨੇ ਯੂਸਫ ਨੂੰ ਬੁਲਵਾਇਆ ਤੇ ਉਹਨਾਂ ਨੇ ਛੇਤੀ ਉਹਨੂੰ ਕੈਦਖਾਨੇ ਵਿੱਚੋਂ ਬਾਹਰ ਕੱਢਿਆ। ਫਰਾਉਨ ਨੇ ਯੂਸਫ ਨੂੰ ਆਖਿਆ, ਮੈਂ ਇੱਕ ਸੁਪਨਾ ਵੇਖਿਆ ਏ ਜਿਹਦੀ ਤਾਬੀਰ ਕੋਈ ਨਹੀਂ ਕਰ ਸਕਦਾ, ਤੇ ਮੈਨੂੰ ਤੇਰੇ ਬਾਰੇ ਆਖਦੇ ਨੇ ਵੀ ਤੂੰ ਸੁਪਨਾ ਸੁਣ ਕੇ ਉਹਦੀ ਤਾਬੀਰ ਕਰਦਾ ਹੈ। ਯੂਸਫ ਨੇ ਫਰਾਉਨ ਨੂੰ ਜਵਾਬ ਦਿੱਤਾ, ਮੈਂ ਕੁਝ ਨਹੀਂ ਜਾਣਦਾ। ਰੱਬ ਹੀ ਫਰਾਉਨ ਨੂੰ ਸਲਾਮਤੀ ਬਖਸ਼ ਜਵਾਬ ਦੇਵੇਗਾ। ਇਹ ਉਹੀ ਗੱਲ ਏ ਜਿਹੜੀ ਮੈਂ ਫਰਾਉਨ ਨੂੰ ਆਖ ਚੁੱਕਿਆ ਵਾਂ ਕਿ ਜੋ ਕੁਝ ਰੱਬ ਕਰਨ ਨੂੰ ਏ ਉਹਨੂੰ ਉਹਨੇ ਫਰਾਉਨ ਉੱਤੇ ਜ਼ਾਹਿਰ ਕੀਤਾ ਹੈ। ਵੇਖ, ਸਾਰੇ ਮੁਲਕ ਮਿਸਰ ਵਿੱਚ 7 ਵਰ੍ਹੇ ਤੇ ਬਹੁਤ ਫਸਲ ਵਾਲੇ ਹੋਣਗੇ, ਉਹਦੇ ਬਾਅਦ 7 ਵਰ੍ਹੇ ਕਾਲ ਦੇ ਆਉਣਗੇ। ਇਸ ਲਈ ਫਰਾਉਨ ਨੂੰ ਚਾਹੀਦਾ ਹੈ ਵੀ ਇੱਕ ਸਿਆਣੇ ਤੇ ਅਕਲਮੰਦ ਬੰਦੇ ਨੂੰ ਲੱਭ ਲਵੇ ਤੇ ਉਹਨੂੰ ਮੁਲਕੇ ਮਿਸਰ ਉੱਤੇ ਮੁਖਤਾਰ ਬਣਾਵੇ। ਇਹ ਗੱਲ ਫਰਾਉਨ ਤੇ ਉਹਦੇ ਸਾਰੇ ਖਾਦਮਾਂ ਨੂੰ ਪਸੰਦ ਆਈ, ਤੇ ਫਰਾਉਨ ਨੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ, ਕੀ ਸਾਨੂੰ ਇੱਦਾਂ ਦਾ ਬੰਦਾ ਜਿੱਦਾਂ ਦਾ ਇਹ ਹੈ ਜਿਹਦੇ ਵਿੱਚ ਰੱਬ ਦੀ ਰੂਹ ਏ ਮਿਲ ਸਕਦਾ ਹੈ? ਤੇ ਫਰਾਉਨ ਨੇ ਯੂਸਫ ਨੂੰ ਆਖਿਆ, ਕਿਉਂ ਜੇ ਰੱਬ ਨੇ ਤੈਨੂੰ ਸਭ ਕੁਝ ਸਮਝਾ ਦਿੱਤਾ ਹੈ, ਇਸ ਲਈ ਤੇਰੇ ਵਰਗਾ ਸਿਆਣਾ ਤੇ ਅਕਲਮੰਦ ਕੋਈ ਨਹੀਂ, ਤੇ ਤੂੰ ਮੇਰੇ ਘਰ ਦਾ ਮੁਖਤਾਰ ਹੋਵੇਂਗਾ ਤੇ ਮੇਰੀ ਸਾਰੀ ਰਿਆਇਆ ਤੇਰੇ ਹੁਕਮ ਮਗਰ ਟੁਰੇਗੀ। ਬਸ ਤਖਤ ਦਾ ਮਾਲਕ ਹੋਣ ਦੇ ਪਾਰੋਂ ਮੈਂ ਬਜ਼ੁਰਗਤਰ ਹੋਵਾਂਗਾ। ਪੈਦਾਇਸ਼। ਯੂਸਫ ਦੇ 10 ਭਰਾ ਗੱਲਾ ਮੁੱਲ ਲੈਣ ਲਈ ਮਿਸਰ ਵਿੱਚ ਆਏ। ਯੂਸਫ ਨੇ ਆਪਣੇ ਭਰਾਵਾਂ ਨੂੰ ਵੇਖਿਆ। ਪੈਦਾਇਸ਼। ਤੇ ਯੂਸਫ ਨੇ ਆਪਣੇ ਭਰਾਵਾਂ ਨੂੰ ਆਖਿਆ, ਜ਼ਰਾ ਕੋਲ ਆ ਜਾਓ, ਤੇ ਉਹ ਕੋਲ ਆਏ। ਫਿਰ ਉਹਨੇ ਆਖਿਆ, ਮੈਂ ਤੁਹਾਡਾ ਭਰਾ ਯੂਸਫ ਹਾਂ, ਜਿਹਨੂੰ ਤੁਸੀਂ ਵੇਚ ਕੇ ਮਿਸਰ ਅਪੜਾਇਆ, ਤੇ ਇਸ ਗੱਲ ਤੋਂ ਵੀ ਤੁਸੀਂ ਮੈਨੂੰ ਵੇਚ ਕੇ ਮਿਸਰ ਅਪੜਾਇਆ ਨਾ ਤੇ ਗਮਗੀਨ ਹੋਵੋ ਤੇ ਨਾ ਆਪਣੇ ਆਪਣੇ ਦਿਲ ਵਿੱਚ ਪਰੇਸ਼ਾਨ ਹੋਵੋ, ਕਿਉਂ ਜੇ ਰੱਬ ਨੇ ਹਯਾਤੀਆਂ ਨੂੰ ਬਚਾਉਣ ਲਈ ਮੈਨੂੰ ਤੁਹਾਡੇ ਤੋਂ ਅੱਗੇ ਘੱਲਿਆ। ਪਤਰਸ। ਕਿਉਂ ਜੇ ਕੋਈ ਰੱਬ ਦੇ ਖਿਆਲ ਨਾਲ ਬੇਇਨਸਾਫੀ ਦੇ ਪਾਰੋਂ ਦੁੱਖ ਸਹਿ ਕੇ ਤਕਲੀਫਾਂ ਦੀ ਬਰਦਾਸ਼ਤ ਕਰੇ ਤੇ ਇਹ ਪਸੰਦੀਦਾ ਹੈ। ਇਸ ਲਈ ਜੇ ਤੁਸੀਂ ਪਾਪ ਕਰਕੇ ਮੁੱਕੇ ਖਾਧੇ ਤੇ ਸਬਰ ਕੀਤਾ ਤੇ ਕਿਹੜਾ ਫਖਰ ਏ। ਹਾਂ, ਜੇ ਨੇਕੀ ਕਰਕੇ ਦੁੱਖ ਸਹਿੰਦੇ ਤੇ ਸਬਰ ਕਰਦੇ ਹੋ ਤੇ ਇਹ ਰੱਬ ਲਈ ਪਸੰਦੀਦਾ ਹੈ। ਤੇ ਤੁਸੀਂ ਇਹਦੇ ਲਈ ਬੁਲਾਏ ਗਏ ਹੋ, ਕਿਉਂ ਜੇ ਮਸੀਹ ਵੀ ਤੁਹਾਡੇ ਲਈ ਦੁੱਖ ਸਹਿ ਕੇ ਤੁਹਾਨੂੰ ਇੱਕ ਨਮੂਨਾ ਦੇ ਗਿਆ ਹੈ, ਤਾਂ ਜੋ ਉਹਦੇ ਨਕਸ਼ੇ ਕਦਮ ਉੱਤੇ ਚੱਲੋ। ਨਾ ਉਹਨੇ ਪਾਪ ਕੀਤਾ ਤੇ ਨਾ ਉਹਦੇ ਮੂੰਹ ਵਿੱਚੋਂ ਮਕਰ ਦੀ ਕੋਈ ਗੱਲ ਨਿਕਲੀ। ਨਾ ਉਹ ਗਾਲਾਂ ਖਾ ਕੇ ਗਾਲਾਂ ਦਿੰਦਾ ਸੀ ਤੇ ਨਾ ਦੁੱਖ ਪਾ ਕੇ ਕਿਸੇ ਨੂੰ ਧਮਕਾਉਂਦਾ ਸੀ, ਬਲਕਿ ਆਪਣੇ ਆਪ ਨੂੰ ਸੱਚੇ ਇਨਸਾਫ ਕਰਨ ਵਾਲੇ ਦੇ ਸਪੁਰਦ ਕਰਦਾ ਸੀ। ਫਿਲਪੀਓ। ਤੇ ਐ ਮੇਰੇ ਅਜ਼ੀਜ਼ੋ, ਜਿਵੇਂ ਤੁਸੀਂ ਹਮੇਸ਼ਾ ਤੋਂ ਫਰਮਾਬਰਦਾਰੀ ਕਰਦੇ ਆਏ ਹੋ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੀ ਹਾਜ਼ਰੀ ਵਿੱਚ ਬਲਕਿ ਇਹਦੇ ਤੋਂ ਬਹੁਤ ਜ਼ਿਆਦਾ ਮੇਰੀ ਗੈਰ ਹਾਜ਼ਰੀ ਵਿੱਚ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ, ਉਹ ਰੱਬ ਹੈ। ਰੋਮੀਓ। ਤੇ ਸਾਨੂੰ ਪਤਾ ਹੈ ਵੀ ਸਾਰੀਆਂ ਸ਼ੈਵਾਂ ਮਿਲ ਕੇ ਰੱਬ ਨਾਲ ਮੁਹੱਬਤ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਆਫਿਕ ਬੁਲਾਏ ਗਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਰੱਬ ਦਾ ਰੂਹਾਨੀ ਖਿਆਲ, ਇਨਫਰਾਦੀ, ਕਾਮਲ, ਅਬਦੀ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਲਾਮਹਿਦੂਦ ਅਸੂਲ ਦਾ ਪਰਛਾਵਾਂ ਲਾਮਹਿਦੂਦ ਖਿਆਲ ਤੇ ਰੂਹਾਨੀ ਇਨਫਰਾਦੀਅਤ ਦੇ ਰਾਹੀਂ ਬਣਾਇਆ ਜਾਂਦਾ ਹੈ, ਪਰ ਉਹ ਮਾਦਾ ਜਿਹੜਾ ਨਾਮ ਨਿਹਾਦ ਹਵਾਸ ਵਿੱਚ ਹੈ, ਉਹਨਾਂ ਨੂੰ ਅਸਲ ਜਾਂ ਇਹਦੇ ਖਿਆਲ ਦਾ ਬਿਲਕੁਲ ਪਤਾ ਨਹੀਂ ਹੈ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਇਲਾਹੀ ਸਿਆਣ ਇਨਸਾਨ ਦੀ ਜਿੰਦ ਹੈ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ।
ਕਿਸੇ ਬੰਦੇ ਦਾ ਆਪ ਇਹ ਕਬੂਲ ਕਰਨਾ ਵੀ ਇਨਸਾਨ ਰੱਬ ਦੀ ਆਪਣੀ ਛਬੀ ਹੈ, ਇਨਸਾਨ ਨੂੰ ਲਾਮਹਦੂਦ ਖਿਆਲ ਉੱਤੇ ਹੁਕਮਰਾਨੀ ਕਰਨ ਲਈ ਆਜ਼ਾਦ ਕਰਦਾ ਹੈ। ਇਹ ਰਾਸਖ ਅਕੀਦਾ ਮੌਤ ਲਈ ਬੂਹਾ ਬੰਦ ਕਰਦਾ ਹੈ ਤੇ ਲਾਫਾਨੀਅਤ ਵੱਲ ਇਹਨੂੰ ਪੂਰਾ ਖੋਲ ਦਿੰਦਾ ਹੈ। ਆਖਰਕਾਰ ਰੂਹ ਦੀ ਸਮਝ ਤੇ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਤੇ ਅਸੀਂ ਇਲਾਹੀ ਅਸੂਲ ਦੇ ਇਦਰਾਕ ਦੇ ਰਾਹੀਂ ਹਸਤੀ ਦੇ ਭੇਤਾਂ ਨੂੰ ਸੁਲਝਾਉਣ ਵਿੱਚ ਸਾਡੇ ਵੇਲੇ ਨੂੰ ਚੰਗਾ ਫਰੋਗ ਦੇਵਾਂਗੇ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਵੀ ਇਨਸਾਨ ਕੀ ਹੈ, ਪਰ ਅਸੀਂ ਯਕੀਨਨ ਫੇਰ ਇਹ ਜਾਣ ਪਾਵਾਂਗੇ ਜਦੋਂ ਇਨਸਾਨ ਰੱਬ ਦੀ ਅਕਾਸੀ ਕਰਦਾ ਹੈ। ਇਨਸਾਨ ਦੀ ਗੁਲਾਮੀ ਜਾਇਜ਼ ਨਹੀਂ ਹੈ। ਇਹ ਉਦੋਂ ਮੁੱਕੇਗੀ ਜਦੋਂ ਉਹ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਤੇ ਮਾਦੀ ਹਿੱਸਾਂ ਉੱਤੇ ਰੱਬ ਦੀ ਦਿੱਤੀ ਹੋਈ ਸਲਤਨਤ ਵਿੱਚ ਸ਼ਾਮਲ ਹੁੰਦਾ ਹੈ। ਇਨਸਾਨ ਇੱਕ ਦਿਨ ਕਾਦਰ ਮੁਤਲਕ ਰੱਬ ਦੇ ਨਾਮ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਫਿਰ ਉਹ ਆਪਣੇ ਬਦਨਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮਾਂਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ ਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ ਤੇ ਸਮਝਣਗੇ। ਅਸੀਂ ਫਾਨੀ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਿਹਤਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤੀਕਰ ਅਪਣਾਉਣ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਇਲਾਹੀ ਮੁਹੱਬਤ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਹੈ ਤੇ ਉਹਨਾਂ ਨੂੰ ਵਧਾਉਣ ਉਹਦੀ ਕੂਵਤ ਨੂੰ ਜ਼ਾਹਿਰ ਕਰਨ ਦਾ ਮੌਜਬ ਬਣਦਾ ਹੈ। ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪੈਦਾਇਸ਼ੀ ਹੱਕ ਹੁਕਮਰਾਨੀ ਕਰਨਾ ਹੈ, ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ ਜਿਹੜਾ ਆਪ ਸਿਰਫ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਹੈ। ਇਹ ਹਸਤੀ ਦੀ ਸਾਇੰਸ ਹੈ। ਕਿਸੇ ਤਰੀਕੇ ਨਾਲ ਜਲਦੀ ਜਾਂ ਦੇਰ ਨਾਲ ਸਾਰੇ ਮਾਦੀਅਤ ਵਿੱਚ ਬਰਤਰੀ ਵੱਲ ਵੱਧਦੇ ਨੇ ਤੇ ਤਕਲੀਫਾਂ ਅਕਸਰ ਉਸ ਬੁਲੰਦੀ ਦਾ ਇਲਾਹੀ ਕਾਰਗੁਜ਼ਾਰ ਬਣਦੀਆਂ ਨੇ। ਸਾਰੀਆਂ ਸ਼ੈਵਾਂ ਰਲ ਕੇ ਰੱਬ ਨੂੰ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ। ਇਹ ਕਲਾਮ ਦਾ ਦਾਅਵਾ ਹੈ। ਉਹ ਜਿਹੜੇ ਉਹਦੇ ਉੱਤੇ ਯਕੀਨ ਰੱਖਦੇ ਨੇ ਕਦਮ ਬ ਕਦਮ ਇਹ ਜਾਣਨਗੇ ਵੀ ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤਈਦ ਮਦਦਗਾਰ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ। ਇਹ ਹਯਾਤੀ ਤੇ ਪਿਆਰ ਦੀ ਮੰਗ ਹੈ, ਕਿਉਂ ਜੇ ਇੱਥੇ ਤੀਕਰ ਅਪਣਨ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਹੈ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਹੈ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਹੈ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਹੈ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫੁਜ਼ ਨਹੀਂ ਰੱਖੇ ਜਾਂਦੇ। ਸਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਹੈ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਹੈ। ਇਸ ਸਾਇੰਸ ਦੇ ਬਗੈਰ ਸਭ ਕੁਝ ਬਦਲਣ ਦੇ ਕਾਬਲ ਹੈ, ਪਰ ਲਾਫਾਨੀ ਇਨਸਾਨ ਆਪਣੀ ਹਸਤੀ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗੀ ਵਿੱਚ ਨਾ ਪਾਪ ਕਰਦਾ, ਦੁੱਖ ਸਹਿੰਦਾ ਹੈ, ਨਾ ਮਰਦਾ ਹੈ। ਫਿਰ ਸਾਡੀ ਜ਼ਿਆਰਤ ਦੇ ਦਿਨ ਮੁੱਕਣ ਦੀ ਬਜਾਏ ਵੱਧ ਜਾਣਗੇ ਜਦੋਂ ਰੱਬ ਦੀ ਬਾਦਸ਼ਾਹੀ ਧਰਤੀ ਉੱਤੇ ਆਉਂਦੀ ਹੈ, ਕਿਉਂ ਜੇ ਅਸਲੀ ਰਾਹ ਮੌਤ ਦੀ ਬਜਾਏ ਹਯਾਤੀ ਵੱਲ ਲੈ ਜਾਂਦੀ ਹੈ ਤੇ ਧਰਤੀ ਦਾ ਤਜਰਬਾ ਗਲਤੀ ਦੀ ਮਹਿਦੂਦੀਅਤ ਤੇ ਸਚਾਈ ਦੀਆਂ ਉਹਨਾਂ ਮਹਿਦੂਦ ਖਸਲਤਾਂ ਨੂੰ ਜ਼ਾਹਿਰ ਕਰਦਾ ਹੈ ਜਿਨ੍ਹਾਂ ਵਿੱਚ ਰੱਬ ਇਨਸਾਨ ਨੂੰ ਸਾਰੀ ਧਰਤੀ ਉੱਤੇ ਇਖਤਿਆਰ ਦਿੰਦਾ ਹੈ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤੀਕਰ ਨਹੀਂ ਅਪੜ ਸਕਦੀ। ਜਦੋਂ ਪੁਰਾਣੇ ਹੋ ਰਹੇ ਹੋਣ ਤੇ ਤੁਹਾਨੂੰ ਨਵੇਂ ਪਾਉਣ ਤੋਂ ਖੌਫਜ਼ਦਾ ਨਹੀਂ ਹੋਣਾ ਚਾਹੀਦਾ। ਤੁਹਾਡੀ ਪੇਸ਼ਕਦਮੀ ਹਸਦ ਨੂੰ ਉਕਸਾ ਸਕਦੀ ਹੈ, ਪਰ ਇਹ ਇਹਤਰਾਮ ਨੂੰ ਵੀ ਆਪਣੇ ਵੱਲ ਖਿੱਚੇਗੀ।
ਜਦੋਂ ਗਲਤੀ ਤੁਹਾਡਾ ਸਾਹਮਣਾ ਕਰਦੀ ਏ ਤੇ ਉਸ ਮਲਾਮਤ ਜਾਂ ਵਜ਼ਾਹਤ ਨੂੰ ਨਜ਼ਰਅੰਦਾਜ਼ ਨਾ ਕਰੋ ਜਿਹੜੀ ਗਲਤੀ ਨੂੰ ਨਿਸ਼ਚਿਤ ਕਰਦੀ ਏ। ਮਾਸਵਾਏ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਵਿੱਚ ਗੈਰ ਇਖਲਾਕੀ ਮਾਹੌਲ ਪੈਦਾ ਨਾ ਕਰੋ। ਬਰਦਾਸ਼ਤ, ਚੰਗਿਆਈ ਤੇ ਸੱਚਾਈ ਨੂੰ ਜ਼ੋਰ ਕੇ ਫੜ ਲਵੋ ਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਵੋਗੇ। ਇਨਸਾਨ ਉਸੇ ਪਾਸੇ ਟੁਰਿਆ ਰਹਿੰਦਾ ਹੈ ਜਿੱਥੇ ਉਹਦੀ ਨਜ਼ਰ ਹੋਵੇ ਤੇ ਜਿੱਥੇ ਉਹਦਾ ਖਜ਼ਾਨਾ ਹੋਵੇ ਉੱਥੇ ਉਹਦਾ ਦਿਲ ਵੀ ਲੱਗਿਆ ਰਹਿੰਦਾ ਹੈ। ਜੇ ਸਾਡੀਆਂ ਆਸਾਂ ਤੇ ਅਹਿਸਾਸ ਰੂਹਾਨੀ ਨੇ ਤੇ ਉਹ ਉੱਤੋਂ ਆਉਂਦੇ ਨੇ, ਹੇਠੋਂ ਨਹੀਂ, ਤੇ ਉਹ ਮਾਜ਼ੀ ਵਾਂਗਰ ਰੂਹ ਦੇ ਫਲ ਪੈਦਾ ਕਰਦੇ ਨੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਜਦੋਂ ਤੀਕਰ ਫਤਿਹਯਾਬੀ ਨਾਕਾਬਲੇ ਤਸਖੀਰ ਸੱਚਾਈ ਦੇ ਨਾਲ ਮੌਜੂਦ ਨਹੀਂ ਹੁੰਦੀ, ਤਾਲਬ ਇਲਮਾਂ ਦੇ ਜ਼ਿਹਨਾਂ ਵਿੱਚ ਗਲਤ ਤੇ ਸਹੀ, ਸੱਚਾਈ ਤੇ ਗਲਤੀ ਗੁੱਥਮ ਗੁੱਥਾ ਰਹਿਣਗੇ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।